ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਸੁਖਵਿੰਦਰ ਸਿੰਘ ਹੰਸਰਾ ਉਹ ਸਾਡੇ ਨਾਲ ਫੋਨ ਲਾਈਨ ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹੰਸਰਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੰਸਰਾ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਘੱਲੂਘਾਰੇ ਦੇ ਸਬੰਧ ਦੇ ਵਿੱਚ ਹੀ ਤੁਹਾਡੇ ਕੋਲੋਂ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ। ਇਸ ਵਰ੍ਹੇਗੰਢ ਮੌਕੇ 34 ਸਾਲ ਬੀਤ ਚੁੱਕੇ ਆ ਘੱਲੂਘਾਰਾ ਵਾਪਰਿਆ। ਤੁਸੀਂ ਲਗਭਗ ਤੁਹਾਡੀ ਜਿਹੜੀ ਸ਼ਖਸੀਅਤ ਹੈਗੀ ਹੈ, ਤੁਸੀਂ ਪੰਥਕ ਸਫਾਂ ਦੇ ਵਿੱਚ ਉਦੋਂ ਤੋਂ ਹੀ ਲਗਾਤਾਰਤਾ ਦੇ ਨਾਲ ਵਿਚਰਦੇ ਆ ਰਹੇ ਹੋ। ਕੀ ਕਹਿਣਾ ਚਾਹੋਗੇ ਇਸ ਵਰ੍ਹੇਗੰਢ ਮੌਕੇ 'ਤੇ ਖਾਸ ਤੌਰ 'ਤੇ ਜਿਹੜੀ ਰਿਮੈਂਬਰੈਂਸ ਰੈਲੀ ਕਮੈਮੋਰੇਟ ਕਰਦਿਆਂ ਸਮੂਹ ਸ਼ਹੀਦਾਂ ਨੂੰ ਜਿਹੜੀ ਕੈਨੇਡਾ ਦੀ ਪਾਰਲੀਮੈਂਟ ਹਿੱਲ ਦੇ ਬਾਹਰ ਓਟਵਾ ਵਿਖੇ ਕੱਢੀ ਗਈ ਹੈ, ਉਸ ਬਾਰੇ ਤੁਸੀਂ ਕੀ ਸਾਡੇ ਨਾਲ ਵਿਚਾਰ ਸਾਂਝੇ ਕਰ ਸਕਦੇ ਹੋ? 34 ਸਾਲ ਹੋ ਗਏ ਨੇ ਜੀ ਦਰਬਾਰ ਸਾਹਿਬ ਉੱਤੇ ਸਕੈਰ ਵਰਤਿਆ ਸੀ। ਉਹ 20ਵੀਂ ਸਦੀ ਦਾ ਇਹ ਤਕਰੀਬਨ ਸਭ ਤੋਂ ਵੱਡਾ ਘੱਲੂਘਾਰਾ ਕਿਹਾ ਜਾ ਸਕਦਾ ਹੈ, ਕਿਉਂਕਿ ਰੱਬ ਦੇ ਘਰ ਉੱਤੇ ਉਸੇ ਹੀ ਮੁਲਕ ਦੀਆਂ ਫੌਜਾਂ ਨੇ ਆ ਕੇ ਹੱਲਾ ਬੋਲਿਆ ਸੀ। ਇਹ ਆਪਣੇ ਆਪ ਦੇ ਵਿੱਚ ਬੜੀ ਕਿਸੇ ਡੈਮੋਕ੍ਰੈਟਿਕ ਮੁਲਕ ਦੀ ਖਾਤਰ ਬੜੀ ਸ਼ਰਮ ਵਾਲੀ ਗੱਲ ਹੈ। ਪਰ ਇਸ ਦੇ ਬਾਵਜੂਦ ਜਿਹੜੇ ਮਨਸੂਬੇ ਲੈ ਕੇ ਉਹਨਾਂ ਨੇ ਇਹ ਏਡਾ ਵੱਡਾ ਜ਼ੋਖਮ ਉਠਾਇਆ ਸੀ, ਐਡੀ ਵੱਡੀ ਡਿਸੀਜਨ ਲਈ ਸੀ ਕਿ ਅਸੀਂ ਸਾਡੇ ਇਤਿਹਾਸ ਨੂੰ ਇਗਨੋਰ ਕਰਕੇ, ਨਜ਼ਰਅੰਦਾਜ਼ ਕਰਕੇ ਕਿ ਇਸ ਕੌਮ ਦਾ ਅਸੀਂ ਖੁਰਾ ਖੋਜ ਮਿਟਾ ਦੇਣਾ ਹੈ। ਮੈਂ ਸਮਝਦਾ ਹਾਂ ਕਿ ਦਰਅਸਲ ਇਸ ਦੇ ਉਲਟ ਹੋਇਆ ਹੈ। ਅੱਜ 30 ਸਾਲ ਬਾਅਦ, 25-30 ਸਾਲ ਜਦ ਅਸੀਂ ਕਹਿ ਦਿੰਦੇ ਹਾਂ ਕਿ ਇਤਿਹਾਸ ਜਿਹੜਾ ਕਰਵਟ ਲੈਂਦਾ ਹੈ, ਇਤਿਹਾਸ ਦੇ ਕਰਵਟ ਲੈਣ ਦੇ ਨਾਲ ਮੈਂ ਵੇਖ ਰਿਹਾ ਕਿ ਈਵਨ ਉਹ ਬੱਚੇ ਸਾਡੇ ਜਿਹੜੇ 1984 ਤੋਂ ਬਾਅਦ ਜਿਨ੍ਹਾਂ ਦਾ ਜਨਮ ਹੋਇਆ, ਉਹ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ, ਚਾਹੇ ਉਹ TV 84 ਹੋਏ, ਚਾਹੇ ਉਹ ਹੋਰ ਕੁਛ ਮਾਧਿਅਮ ਹੋਣ ਜਾਂ ਫਿਰ ਸੋਸ਼ਲ ਮੀਡੀਆ ਹੋਏ, ਉਹਦੇ ਰਾਹੀਂ ਪ੍ਰੋਐਕਟਿਵਲੀ ਇਨਫੋਰਮੇਸ਼ਨ ਹਾਸਲ ਕਰਕੇ ਅੱਜ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਪ੍ਰਤੀ ਉਹ ਸਾਡੇ ਜਿੰਨੇ ਹੀ ਚਿੰਤਤ ਹੀ ਨਹੀਂ ਬਲਕਿ ਸੰਵੇਦਨਸ਼ੀਲ ਆ। ਸੋ ਮੈਨੂੰ ਅਫਜ਼ਲ ਅਹਿਸਨ ਰੰਧਾਵਾ ਦੀਆਂ ਉਹ ਲਾਈਨਾਂ ਯਾਦ ਆਉਂਦੀਆਂ ਨੇ ਕਿ ਸੁਣ ਰਾਹੀਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ। ਇਹ ਤਾਂ ਅਹਿਸਾਸ ਸਾਨੂੰ 1984 ਦੇ ਵਿੱਚ ਹੋਇਆ ਸੀ। 1984-85 ਦਾ ਜੋ ਸਮਾਂ ਸੀ, ਉਹ ਇੱਕ ਸਿੱਖ ਦੀ ਖਾਤਰ ਮੇਰੇ ਲਈ ਡਿਸਕ੍ਰਾਈਬ ਕਰਨਾ ਵੀ ਬੜਾ ਮੁਸ਼ਕਿਲ ਆ ਕਿ ਅਸੀਂ ਕਿੰਨੇ ਖਾਲੀ ਕਿੰਨੇ ਖਤਮ ਹੋ ਚੁੱਕੇ, ਕਿੰਨੇ ਬਿਲਕੁਲ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਕਿ ਬਿਲਕੁਲ ਬੇਵਸ ਹੋਏ, ਬਿਲਕੁਲ ਲਾਚਾਰ ਮਹਿਸੂਸ ਕਰ ਰਹੇ ਸੀ। ਪਰ ਉਸ ਤੋਂ ਫੌਰਨ ਬਾਅਦ ਹੀ ਜਿਹੜੀ ਗੁਰੂ ਦੀ ਬਖਸ਼ਿਸ਼ ਹੈ ਖਾਲਸਾ ਪੰਥ ਦੇ ਉੱਤੇ, ਸਾਡੀਆਂ ਔਰਗਨਾਈਜੇਸ਼ਨਸ ਹੋਣ ਦੇ ਵਿੱਚ ਆਈਆਂ ਤੇ ਜਿਨ੍ਹਾਂ ਨੇ ਔਰਗਨਾਈਜ਼ ਹੋ ਕੇ ਕੌਮ ਦੀ ਜਿਹੜੀ ਜ਼ੁਲਫ ਹੈ ਉਹਨੂੰ ਸਵਾਰਨ ਦੀ ਪੂਰੀ ਕੋਸ਼ਿਸ਼ ਕੀਤੀ, ਬੜੀ ਤਰੱਦਦ ਕੀਤਾ। ਇਹ ਮੁਹਿੰਮਾਂ ਜਿਹੜੀ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚੱਲੀ ਆ। ਅਮਰਵੀਰ ਸਿੰਘ ਜੀ, ਤੁਸੀਂ ਵੇਖ ਰਹੇ ਹੋ ਕਿ ਲੰਡਨ ਦੇ ਹਾਈਡ ਪਾਰਕ ਦੇ ਵਿੱਚ ਐਡਾ ਵੱਡਾ ਇਕੱਠ ਹੋ ਜਾਣਾ। ਉਹ ਸਾਰੇ ਲੋਕ 1984 ਤੋਂ ਬਾਅਦ ਨਹੀਂ ਜੰਮੇ। ਇਹ ਲੋਕਾਂ ਨੂੰ ਹੁਣ ਇਹ ਸਮਝ ਲੈਣੀ ਚਾਹੀਦੀ ਹੈ ਗੱਲ ਕਿ ਇਹ ਜਿਹੜਾ ਪਾਠ ਸਾਨੂੰ ਪੜ੍ਹਾਇਆ ਜਾ ਰਿਹਾ ਸੀ ਨਾ, ਕਿ ਤੁਸੀਂ ਹੁਣ 25 ਸਾਲ ਬਾਅਦ ਸਮਾਂ ਬਹੁਤ ਬੀਤ ਗਿਆ, ਇਸ ਬੀਤੇ ਦੀ ਗੱਲ ਕਹਿ ਕੇ ਹੁਣ ਮੂਵ ਆਨ ਹੋਵੋ, ਆਓ ਅੱਗੇ ਅਗਲੀ ਬਾਤ ਕਰੀਏ, ਟਰਨ ਦ ਪੇਜ, ਲੈਟਸ ਮੂਵ ਆਨ, ਕਿ ਇਹਨੂੰ ਭੁੱਲ ਜਾਣਾ ਚਾਹੀਦਾ। ਇਹਦੇ ਉਲਟ ਖਾਲਸਾ ਪੰਥ ਨੇ ਇਹ ਪ੍ਰੂਵ ਕਰ ਦਿੱਤਾ ਦੁਨੀਆ ਨੂੰ, ਇਹ ਸਿੱਧ ਕਰ ਦਿੱਤਾ ਕਿ ਖਾਲਸਾ ਪੰਥ ਇਸ ਨੂੰ ਬਿਲਕੁਲ ਨਹੀਂ ਭੁੱਲੇਗਾ। ਅਸੀਂ ਵੀ ਜਦੋਂ 2 ਜੂਨ ਵਾਲੇ ਦਿਨ ਕੈਨੇਡਾ ਦੀ ਪਾਰਲੀਮੈਂਟ ਦੇ ਸਾਹਮਣੇ ਖੜੇ ਹੋ ਕੇ ਇੱਕ ਤਾਂ ਗੱਲ ਮੈਂ ਇਹ ਵੀ ਕਹਿ ਦਿਆਂ ਕਿ ਮੇਰੀ ਚਾਚੇ 1984 ਤੋਂ ਲੈ ਕੇ ਹੁਣ ਤੱਕ ਇਹ ਦੂਸਰੀ ਵਾਰ ਹੋਇਆ ਹੈ ਕਿ ਏਡਾ ਵੱਡਾ ਇਕੱਠ ਹੋਇਆ ਹੋਏ। ਇੱਕ ਤਾਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜਿਸ ਦਿਨ ਫਾਂਸੀ ਹੋਣੀ ਸੀਗੀ, ਮਿੱਥੀ ਹੋਈ ਸੀ, ਉਸ ਦਿਨ ਜਿਹੜੀ ਰੈਲੀ ਹੋਈ ਸੀਗੀ ਉਹ ਬਹੁਤ ਵੱਡੀ ਸੀ, ਵੱਡੀ ਤਾਦਾਦ ਦੇ ਵਿੱਚ ਸੀ। ਤੇ ਸੈਕੰਡ ਟਾਈਮ ਕੱਲ ਸ਼ਨੀਚਰਵਾਰ ਨੂੰ ਇਹ ਜਿਹੜੀ ਰਿਮੈਂਬਰੈਂਸ ਡੇ ਮਨਾਇਆ ਗਿਆ ਉੱਥੇ ਸ਼ਹੀਦਾਂ ਦੀ ਯਾਦ ਦੇ ਵਿੱਚ, ਇਹ ਇਕੱਠ ਪੱਖੋਂ ਇਹ ਦੂਸਰੀ ਵਾਰ ਹੋਇਆ। ਪਹਿਲਾਂ
ਕਦੇ ਸ਼ਾਇਦ ਇੰਨਾ ਇਕੱਠ ਨਹੀਂ ਹੋਇਆ। ਤੇ ਉਸ ਆਜ਼ਾਦ ਸਰਜ਼ਮੀ, ਕਿਉਂਕਿ ਕੈਨੇਡਾ ਦੀ ਪਾਰਲੀਮੈਂਟ ਦਾ ਜਿਹੜਾ ਵਿਹੜਾ ਹੈ ਇਹ ਬਿਲਕੁਲ ਆਜ਼ਾਦ ਸਰਜ਼ਮੀ ਹੈ। ਉੱਥੇ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੈ। ਤੁਸੀਂ ਆਪਣੇ ਦਿਲ ਦੀ ਗੱਲ ਲੋਕਤੰਤਰਤਾ ਦਾ ਜਿਹੜੀ ਸਹੀ ਐਕਸਰਸਾਈਜ਼ ਆ ਉੱਥੇ ਕਰ ਸਕਦੇ ਹੋ। ਤੇ ਉੱਥੇ ਖਾਲਸਾ ਪੰਥ ਨੇ ਖੜੇ ਹੋ ਕੇ ਇਹ ਪਲੈਜ ਕੀਤਾ ਕਿ ਅਸੀਂ ਨਾ ਤਾਂ 1984 ਨੂੰ ਭੁੱਲੇ ਆ, ਨਾ ਅਸੀਂ 1984 ਨੂੰ ਭੁੱਲਾਂਗੇ, ਅਤੇ ਨਾ ਹੀ ਆਉਣ ਵਾਲੀਆਂ ਜਨਰੇਸ਼ਨਸ ਨੂੰ ਅਸੀਂ ਇਸ 1984 ਨੂੰ ਭੁੱਲਣ ਦਿਆਂਗੇ। ਸੋ ਇਹ ਜਿਹੜੀ ਪਲੇਜ ਆ ਇਹ ਟੋਰਾਂਟੋ ਦੇ ਵਿੱਚ ਲਈ ਗਈ ਹੈ। ਤੇ ਉਹ ਜਿਸ ਤਰ੍ਹਾਂ ਕਹਿੰਦੇ ਹੁੰਦੇ ਨਾ ਵੀ ਹਰ ਮਿੱਟੀ ਦੀ ਆਪਣੀ ਖਸਲਤ ਹੈ, ਹਰ ਮਿੱਟੀ ਕੁੱਟਿਆ ਨਹੀਂ ਭੁਰਦੀ, ਹਰ ਜ਼ਖਮੀ ਮੱਥਾ ਨਹੀਂ ਝੁਕਦਾ, ਬੰਨ ਲਾਇਆ ਹਰ ਛਲ ਨਹੀਂ ਰੁਕਦੀ। ਮੈਨੂੰ ਲੱਗਦਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਅਹਿਸਾਸ ਅਸੀਂ ਕਰਵਾਇਆ ਹੈ ਕਿ ਇਹ ਖਾਲਸਾ ਪੰਥ ਐਡਾ ਵੱਡਾ ਸਾਡੇ ਦੇ ਉੱਤੇ ਹਮਲਾ ਕਰਨ ਦੇ ਬਾਵਜੂਦ ਵੀ ਅੱਜ ਪਹਿਲਾਂ ਨਾਲੋਂ ਕਿਤੇ ਵੱਡੀ ਤਾਕਤ ਦੇ ਵਿੱਚ ਪਸਰ ਚੁੱਕਾ ਹੈ, ਕਦੇ ਵੱਡੇ ਵਜੂਦ ਦੇ ਵਿੱਚ, ਅਤੇ ਕਦੋਂ ਉਸ ਸਮੇਂ ਨਾਲੋਂ ਵੱਧ ਕਮਿਟਡ ਹੋ ਕੇ ਅਤੇ ਅੱਜ ਇਨਫੋਰਮੇਸ਼ਨ ਦੇ ਨਾਲ ਲੈਸ ਹੋ ਕੇ ਇਲੈਕਟ੍ਰੋਨਿਕ ਮੀਡੀਆ ਨੂੰ ਹਥਿਆਰ ਦੇ ਵੱਲੋਂ ਵਰਤਣ ਦੀ ਜਿਹੜੀ ਯੋਜਨਾ ਹੈ ਉਸ ਦੇ ਵਿੱਚ ਪਰਬਨ ਹੋ ਕੇ ਦੁਨੀਆ ਦੇ ਸਾਹਮਣੇ ਖੜਾ ਹੋ ਗਿਆ ਹੈ। ਸੋ ਇਹ ਸਾਡੀ 30-34 ਸਾਲ ਦੀ ਪ੍ਰਾਪਤੀ ਹੈ ਤੇ ਇਹੀ ਉਹਨਾਂ ਮਰਜੀਵੜਿਆਂ ਨੂੰ ਜਿਨ੍ਹਾਂ ਦੀ ਉੱਥੇ ਅਸੀਂ ਔਤਵਾਦੀ ਸਰਜ਼ਮੀ ਦੇ ਉੱਤੇ ਖੜ ਕੇ ਬਾਤ ਪਾਈ ਹੈ, ਚਾਹੇ ਉਹ ਸ਼ਹੀਦ ਸਰ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਹੋਣ, ਚਾਹੇ ਉਹ ਜਨਰਲ ਸਬੇਗ ਸਿੰਘ ਹੋਏ, ਬਾਬਾ ਠਾਰਾ ਸਿੰਘ ਹੋਏ, ਜਾਂ ਫਿਰ ਭਾਈ ਅਮਰੀਕ ਸਿੰਘ ਹੋਏ, ਇੱਥੋਂ ਤੱਕ ਕਿ ਉੱਥੇ ਬੀਬੀ ਪ੍ਰੀਤਮ ਕੌਰ ਪਹੁੰਚੇ ਹੋਏ ਸਨ, ਜਿਹੜੇ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਜਿਹੜੇ ਪਰਸਨਲ ਅਸਿਸਟੈਂਟ ਸੀਗੇ ਰਿਸ਼ਪਾਲ ਸਿੰਘ ਹੋਰੀ, ਉਹਨਾਂ ਦੀ ਧਰਮ ਪਤਨੀ ਆ। ਤੇ ਉਹ ਔਰਤ ਇੱਕ ਇਹੋ ਜਿਹਾ ਪ੍ਰਤੀਬਿੰਬ ਬਣ ਕੇ ਹੁਣ ਸਾਡੇ ਸਾਹਮਣੇ ਪੇਸ਼ ਹੋ ਰਹੀ ਹੈ ਕਿ ਇੱਕ ਸ਼ਹੀਦ ਦੀ ਪਤਨੀ ਹੈ ਤੇ ਇੱਕ ਸ਼ਹੀਦ ਦੀ ਮਾਂ, ਤੇ ਉਹਦਾ ਜਿਹੜਾ ਬੱਚਾ ਸੀਗਾ ਭਾਈ ਪਰਮਜੀਤ ਸਿੰਘ, ਉਹ ਸਿਰਫ 18 ਦਿਨਾਂ ਦਾ ਸੀ ਜਦੋਂ ਉਹਦੀ ਗੋਦੀ ਦੇ ਵਿੱਚ ਸੀ। ਤੇ ਉਹਦੇ ਸਰੀਰ ਦੇ ਵਿੱਚ ਆ ਕੇ ਹਿੰਦੁਸਤਾਨ ਦੀ ਜਿਹੜੀ ਦਰਦਨਾਕ ਦਰਿੰਦਾ ਫੌਜ ਸੀ, ਉਹਨਾਂ ਦੇ ਗਨ ਦੇ ਵਿੱਚੋਂ ਨਿਕਲੀ ਹੋਈ ਗੋਲੀ ਉਹਨਾਂ ਦੇ ਆ ਕੇ ਵੱਜੀ ਤੇ ਉਹਨੇ ਸ਼ਹਾਦਤ ਪ੍ਰਾਪਤ ਕੀਤੀ। ਸੋ ਇਹ ਇੰਨਾ ਇਮੋਸ਼ਨਲ ਜਿਹਾ ਸਮਾਂ ਸੀ ਉੱਥੇ, ਤੇ ਜਿਹੜਾ ਕਿ ਮੈਂ ਸਮਝਦਾ ਕਿ ਕੈਨੇਡਾ ਭਰ ਦੀ ਸੰਗਤ ਨੂੰ ਹੋਰ ਕਮਿਟਮੈਂਟ ਕਰਨ ਦੇ ਲਈ ਉਹ ਮਜਬੂਰ ਕਰ ਗਿਆ ਤੇ ਹੋਰ ਕਮਿਟਡ ਹੋ ਗਏ। ਜੀ ਹੰਸਰਾਜ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ 1984 ਤੋਂ ਬਾਅਦ ਜਿਹੜੀ ਇਹ ਇੱਕ ਲਾਈਨ ਡਰਾ ਹੋ ਗਈ ਸੀ, ਖਾਸ ਤੌਰ 'ਤੇ ਸਿੱਖ ਡਾਇਸਪੋਰਾ ਨੇ ਜਿਹੜੀ ਆਜ਼ਾਦੀ ਦੀ ਰਾਹ ਫੜੀ, ਉਹ ਤੋਂ ਬਾਅਦ ਉਹਦੇ ਨਾਲ ਜਿਹੜੇ ਭਾਰਤ ਦੇ ਨਾਲ ਰਿਲੇਸ਼ਨ ਸੀ ਉਹਦੇ ਵਿੱਚ ਕਾਫੀ ਜਿਹੜਾ ਹੈਗਾ ਉਹ ਬਦਲਾਅ ਦੇਖਣ ਨੂੰ ਮਿਲਿਆ, ਅਤੇ ਉਹਦੇ 'ਚ ਉਤਾਰ ਚੜਾਅ ਵੀ ਜਿਹੜੇ ਨੇ ਉਹ ਦੇਖਣ ਨੂੰ ਮਿਲੇ ਨੇ ਪਿਛਲੇ ਸਾਰੇ ਸਮੇਂ ਦੇ ਦੌਰਾਨ। ਰੀਸੈਂਟਲੀ ਜੇ ਅਸੀਂ ਦੇਖਣੀ ਹੋਵੇ ਤਾਂ ਖਾਸ ਤੌਰ 'ਤੇ ਜੇ ਕੈਨੇਡਾ ਦੇ ਵਿੱਚੋਂ ਗੱਲ ਕਰਨੀ ਹੋਵੇ ਅਤੇ ਜਿੱਥੇ ਕੈਨੇਡੀਅਨ ਸਿੱਖਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਆਪਣੇ ਹੱਕਾਂ ਦੇ ਲਈ 1984 ਦੇ ਹੱਕ ਦੇ ਲਈ, ਜਾਂ ਉਹਨੂੰ ਜੈਨੋਸਾਈਡ ਰਿਕੋਗਨਾਈਜ਼ ਕਰਨ ਦੀ ਜਿਹੜੀ ਗੱਲ ਹੈਗੀ ਹੈ, ਉਹਨੂੰ ਕਿਤੇ ਨਾ ਕਿਤੇ ਜਿਹੜੀ ਹੈ ਖਾਲਿਸਤਾਨ ਦੇ ਨਾਲ ਜੋੜ ਕੇ ਫਿਰ ਪਾਕਿਸਤਾਨ ISI ਦੇ ਨਾਲ ਜੋੜ ਕੇ ਅੱਤਵਾਦ ਦੇ ਖਾਤੇ ਵਿੱਚ ਜਿਹੜੀ ਪਾਉਣ ਦੀ ਇੱਕ ਕੋਸ਼ਿਸ਼ ਹੈਗੀ ਹੈ ਉਹ ਕੀਤੀ ਜਾ ਰਹੀ ਹੈ। ਇਹਦੇ ਹਾਲਾਂਕਿ ਕੋਸ਼ਿਸ਼ ਬੜੀ ਪੁਰਾਣੀ ਹੈ, ਸ਼ੁਰੂਆਤ ਤੋਂ ਹੀ ਇਹ ਜਿਹੜਾ ਹੈਗਾ ਦੌਰਾ ਜਾਰੀ ਹੈ, ਪਰ ਰੀਸੈਂਟਲੀ ਅਸੀਂ ਦੇਖਦੇ ਹਾਂ ਕਿ ਇੰਡੀਆ ਨੇ ਆਫੀਸ਼ੀਅਲੀ ਕੈਨੇਡੀਅਨ ਸਰਕਾਰ ਕੋਲ ਇਹ ਰਿਕੁਐਸਟ ਕੀਤੀ ਹੈ ਜਾਂ ਉਹਨਾਂ ਨੂੰ ਇਹ ਪ੍ਰੋਟੈਸਟ ਕੀਤਾ ਕਿ ਜਿਹੜੇ ਇੱਥੇ ਦੇ ਕੈਨੇਡਾ ਦੇ ਸਿੱਖ ਹੈਗੇ ਆ ਉਹ ਕਿਤੇ ਨਾ ਕਿਤੇ ਟੈਰਰਿਜ਼ਮ ਨੂੰ ਬੜਾਵਾ ਦੇ ਰਹੇ ਆ ਜਾਂ ਜਿਹੜੀ ਵਾਇਲੈਂਸ ਹੈਗੀ ਆ ਉਹਨੂੰ ਪ੍ਰਮੋਟ ਕਰ ਰਹੇ ਆ। ਸੋ ਤੁਹਾਡਾ ਕੈਨੇਡਾ ਦੇ ਵਿੱਚ ਰਹਿੰਦਿਆਂ ਹੋਇਆਂ ਸਿੱਖਾਂ ਨੂੰ ਜਦੋਂ ਤੁਸੀਂ ਇੱਕ ਮੂਰਲੀ ਕਤਾਰ ਦੇ ਆਗੂਆਂ ਦੇ ਵਿੱਚ ਆਉਂਦੇ ਹੋ, ਅਤੇ ਕੀ ਇਸ ਪੱਖ ਦੇ ਵਿੱਚ ਜਵਾਬ ਹੈਗਾ ਜਾਂ ਜਿਹੜੀ ਇਹ ਟਸਲ ਹੈਗੀ ਹੈ ਇਹਦੇ ਬਾਰੇ ਤੁਸੀਂ ਕੀ ਸਮਝਦੇ ਹੋ, ਇਹ ਕਿੱਧਰ ਨੂੰ ਜਾ ਰਹੀ ਹੈ ਗੱਲ ਹੁਣ? ਅਮਰਵੀਰ ਸਿੰਘ ਜੀ, ਬਹੁਤੇ ਕੰਮ ਤਾਂ ਸਾਡੇ ਗੁਰੂ ਸਾਹਿਬ ਆਪ ਹੀ ਕਰ ਦਿੰਦੇ ਆ, ਕਿਉਂਕਿ ਅਸੀਂ ਜਿੰਨੇ ਮਰਜ਼ੀ ਨਲਾਇਕ ਹੋਈਏ, ਸਾਡੀ ਜਿਹੜੀ ਸੋਚ ਹੈ ਉਹ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਹਮੇਸ਼ਾ ਜੁੜੀ ਰਹਿੰਦੀ ਹੈ। ਜੋ ਵਰਤਾਰਾ ਭਾਰਤ ਸਰਕਾਰ ਨੇ ਖੁਫੀਆ ਢੰਗ ਦੇ ਨਾਲ ਜਸਟਿਨ ਟਰੂਡੋ ਸਾਡੇ ਪ੍ਰਧਾਨ ਮੰਤਰੀ ਹੋਣਾ ਦੀ ਫੇਰੀ ਦੇ ਦੌਰਾਨ ਕੀਤਾ ਤੇ ਉਹ ਇੱਥੇ ਜਗ ਜ਼ਾਹਰ ਹੋਇਆ, ਉਸ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਭਾਰਤ ਦੀਆਂ ਖੁਫੀਆ ਏਜੰਸੀਆਂ ਦੀਆਂ
ਕਾਰਵਾਈਆਂ ਸੀ ਵਿਦਨ ਕੈਨੇਡਾ ਉਹ ਵੀ ਐਕਸਪੋਜ਼ ਹੋਈਆਂ। ਉਹਦੇ ਨਾਲ ਇਹਨਾਂ ਦਾ ਬਹੁਤ ਸਾਰਾ ਜਿਹੜਾ ਇਸ ਤਰ੍ਹਾਂ ਦਾ ਪ੍ਰੋਪੇਗੈਂਡਾ ਸੀ ਉਹ ਬਹੁਤ ਪਤਲਾ ਪੈ ਗਿਆ। ਅੰਗਰੇਜ਼ੀ ਦੀ ਸੇਇੰਗ ਆ ਖਾਣ ਆ ਇੱਕ ਕਿ ਯੂ ਸਾਊਂਡ ਲਾਈਕ ਏ ਬ੍ਰੋਕਨ ਰੈਕਡ। ਸੋ ਹੁਣ ਤਾਂ ਜਦੋਂ ਭਾਰਤ ਵਾਲੇ ਗੱਲ ਕਰਦੇ ਆ ਕਿ ISI ਦੇ ਨਾਲ ਜੁੜੇ ਹੋਏ ਨੇ, ਪਾਕਿਸਤਾਨ ਦਾ ਪ੍ਰੋਪੇਗੈਂਡਾ ਕਰ ਰਹੇ ਨੇ, ਫਲਾਣੇ ਦੇ ਪੇੜ ਨੇ, ਤੇ ਸਾਊਂਡ ਲਾਈਕ ਏ ਬ੍ਰੋਕਨ ਰੈਕਡ, ਕਿਉਂਕਿ ਇਸ ਤੋਂ ਅੱਗੇ ਗੱਲ ਕਰਨ ਵਾਲੀ ਉਹਨਾਂ ਕੋਲੇ ਹੈ ਹੀ ਕੋਈ ਨਹੀਂ ਹੈ। 2-4 ਬੰਦੇ ਸਾਰੇ ਕੈਨੇਡਾ ਦੇ ਵਿੱਚ ਉਹਨਾਂ ਕੋਲ ਹੈਗੇ ਆ ਜਿਹੜੇ ਕਿ ਸਿੱਖਾਂ ਦੇ ਖਿਲਾਫ ਮੀਡੀਆ ਦੇ ਵਿੱਚ ਆ ਕੇ ਬੋਲ ਦਿੰਦੇ ਆ। ਉਹਦੇ ਨਾਲ ਉਹਨਾਂ ਨੂੰ ਥੋੜੀ ਜਿਹੀ ਧਰਵਾਸ ਮਿਲ ਜਾਂਦੀ ਹੈ ਵੀ ਹਾਂ ਜੀ ਸਾਡੀ ਗੱਲ ਵੀ ਕੈਨੇਡਾ ਦੇ ਵਿੱਚ ਚੱਲਦੀ ਹੈ। ਪਰ ਦਰਅਸਲ ਕੈਨੇਡਾ ਦੇ ਵਿੱਚ ਇਹਨਾਂ ਨੂੰ ਨਾ ਕੋਈ ਪੁੱਛਦਾ ਤੇ ਨਾ ਇਹਨਾਂ ਦੀ ਗੱਲ ਗਵਰਨਮੈਂਟ ਆਫ ਕੈਨੇਡਾ ਅੱਜ ਦੀ ਤਾਰੀਖ ਦੇ ਵਿੱਚ ਸੁਣਨ ਨੂੰ ਤਿਆਰ ਆ। ਇੱਥੋਂ ਤੱਕ ਕਿ ਐਕਸਟਰਨਲ ਅਫੇਅਰਸ ਮਿਨਿਸਟਰ ਨੇ 1985 ਤੋਂ ਬਾਅਦ ਸੈਕੰਡ ਟਾਈਮ ਹੋਇਆ ਕਿ ਐਕਸਟਰਨਲ ਅਫੇਅਰਸ ਮਿਨਿਸਟਰ ਸਾਡੀ ਕ੍ਰਿਸਟੀਆ ਫਰੀਲੈਂਡ, ਉਸਨੇ ਜਦੋਂ ਅਸੀਂ ਉਹਨਾਂ ਨੂੰ ਕੰਪਲੇਨ ਕੀਤੀ, ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੰਪਲੇਨ ਉਹਨਾਂ ਨੂੰ ਕੀਤੀ ਗਈ ਸੀ 7 ਜੁਲਾਈ 2016 ਨੂੰ, ਤਾਂ ਉਹਨਾਂ ਨੇ ਉਹਦੇ ਵਿੱਚ ਅਸੀਂ ਜਿਹੜੇ ਕੁਛ ਤੱਥ ਉਜਾਗਰ ਕੀਤੇ ਸਨ ਕਿ ਇੰਡੀਅਨ ਡਿਪਲੋਮੈਟਸ ਨੂੰ ਕੈਨੇਡਾ ਦੇ ਵਿੱਚੋਂ ਬਰਖਾਸਤ ਕੀਤਾ ਜਾਏ, ਕੱਢਿਆ ਜਾਏ, ਕਿਉਂਕਿ ਇਹਨਾਂ ਕੋਲੇ ਕਾਉਂਸਲਰ ਇਮਿਊਨਿਟੀ ਹੈ। ਇਹਨਾਂ ਦੇ ਉੱਤੇ ਹੋਰ ਕੋਈ ਐਕਸ਼ਨ ਨਹੀਂ ਹੋ ਸਕਦਾ ਅਦਰ ਦੈਨ ਇਹਨਾਂ ਨੂੰ ਇੱਥੋਂ ਐਕਸਪੈਲ ਕੀਤਾ ਜਾਵੇ ਜਾਂ ਇੱਥੋਂ ਜਾਣ ਲਈ ਮਜਬੂਰ ਕੀਤਾ ਜਾਏ। ਸੋ ਜਦੋਂ ਅਸੀਂ ਉਹ ਡਿਮਾਂਡ ਕੀਤੀ, ਉਹਦੀ ਇਨਵੈਸਟੀਗੇਸ਼ਨ ਉਹਨਾਂ ਨੇ ਅੰਦਰੂਨੀ ਕੀਤੀ ਹੋਣੀ ਆ ਡੈਫੀਨਿਟਲੀ ਕਿ ਐਕਸਟਰਨਲ ਅਫੇਅਰਸ ਮਿਨਿਸਟਰ ਨੇ ਇਹ ਸਟੇਟਮੈਂਟ ਜਾਰੀ ਕੀਤੀ ਕਿ ਕੈਨੇਡੀਅਨ ਅਫੇਅਰਸ ਦੇ ਵਿੱਚ ਜਿਹੜੀ ਇੰਡੀਅਨ ਡਿਪਲੋਮੈਟਸ ਦੀ ਇੰਟਰਫੇਰੈਂਸ ਆ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਉਹਨਾਂ ਨੂੰ ਐਸਾ ਨਹੀਂ ਕਰਨਾ ਚਾਹੀਦਾ। ਸੋ ਇਹ ਜਿਹੜਾ ਸਲੈਪ ਔਨ ਰੈਸਟ ਆ, ਇਹ ਇੱਕ ਸਿਰਫ ਆਪਣੇ ਵੈਬ ਦੇ ਵਿੱਚ ਐਵੀਡੈਂਸ ਆ ਕਿ ਹੁਣ ਸਾਰੀਆਂ ਗੱਲਾਂ ਜਿਹੜੀਆਂ ਉਹ ਜਗਜ਼ਾਰ ਹੋ ਚੁੱਕੀਆਂ ਨੇ ਇਹਨਾਂ ਦੀਆਂ, ਤੇ ਸਾਨੂੰ ਇਹਦੇ ਤੇ ਕੋਈ ਹੁਣ ਇਸ ਤਰ੍ਹਾਂ ਦੀ ਗੱਲ ਨਹੀਂ ਆ। ਹੁਣ ਹੈਰਾਨੀ ਵਾਲੀ ਗੱਲ ਤਾਂ ਹੁਣ ਜਾਨੀ ਇੰਨੇ ਕੁ ਘਟੀਆ ਕੰਮਾਂ ਦੇ ਉੱਤੇ ਉਤਰ ਆਏ ਆ। ਦੁਨੀਆ ਭਰ ਦੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚੋਂ ਭਾਰਤੀ ਡਿਪਲੋਮੈਟਸ ਆ, ਜਿਹੜੇ ਭਾਰਤੀ ਅਫੀਸ਼ੀਅਲਸ ਆ, ਇਲੈਕਟਡ ਅਫੀਸ਼ੀਅਲਸ ਆ, ਸਾਰਾ ਦਾ ਬਾਈਕਾਟ ਕੀਤਾ ਗਿਆ। ਹੁਣ ਕੀ ਕਰਦੇ ਆ, ਜਿਹੜੇ ਸਾਡੇ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਕਿਸੇ ਨੂੰ ਡੈਥ ਸਰਟੀਫਿਕੇਟ ਚਾਹੀਦਾ, ਕਿਸੇ ਨੂੰ ਕੋਈ ਸਰਟੀਫਿਕੇਟ ਚਾਹੀਦਾ, ਬਹੁਤ ਸਾਰੇ ਫਾਰਮੈਲਿਟੀਜ਼ ਨੇ ਅਫੀਸ਼ੀਅਲ ਜਿਹੜੀਆਂ ਕਾਉਂਸਲੇਟ ਆਫਿਸ ਤੋਂ ਹੀ ਮਿਲਦੀਆਂ ਨੇ। ਕਿਸੇ ਨੇ ਸਾਰੀ ਉਮਰ ਉੱਥੇ ਹੁਣ ਸਰਵਿਸ ਕੀਤੀ ਆ, ਉਹਨੂੰ ਦੂਸਰੀ ਮਿਲਣੀ ਹੈ ਜਿਹੜੀ ਉਹਦੇ ਲਈ ਉਹਨਾਂ ਨੂੰ ਥੋੜੇ ਬਹੁਤ ਪੇਪਰਾਂ ਦੀ ਲੋੜ ਆ। ਕੁਛ ਇਹਦੇ ਸਹਾਰੇ ਹੁਣ ਕਹਿ ਰਹੇ ਆ ਠੀਕ ਹੈ ਸਾਡਾ ਸਟਾਫ ਫਲਾਣੇ ਗੁਰਦੁਆਰੇ ਆ ਕੇ ਕਲੀਨਿਕ ਲਾ ਲਏਗਾ ਤੇ ਉੱਥੇ ਤੁਸੀਂ ਆ ਜਾਓ ਕਿਉਂਕਿ ਡਾਊਨਟਾਊਨ ਆਉਣਾ ਮੁਸ਼ਕਿਲ ਹੈ। ਸੋ ਓਕੇ ਚਲੋ 1-2 ਗੁਰਦੁਆਰਿਆਂ ਦੇ ਵਿੱਚ ਐਸੇ ਐਕਸੈਸ ਜਿਹੜੇ ਇਹਨਾਂ ਦੇ ਗੁਰਦੁਆਰੇ ਰੈਗੂਲਰ ਜਿੱਥੇ ਇਹ ਜਾਂਦੇ ਆਉਂਦੇ ਆ ਜਾਂ ਜਿਨ੍ਹਾਂ ਦੇ ਨਾਲ ਪੈਲੀ ਸਾਂਝੀ ਆ ਬੰਦਕਾਂ ਦੇ ਨਾਲ, ਉੱਥੇ ਇਹਨਾਂ ਨੇ ਇਸ ਤਰ੍ਹਾਂ ਦੀ ਕਲੀਨਿਕ ਲਾ ਕੇ ਹਿੰਦੁਸਤਾਨ ਟਾਈਮਜ਼ ਨੇ ਵੱਡੀ ਖਬਰ ਲਾ ਦਿੱਤੀ ਕਿ ਡਿਸਪਾਈਟ ਜਿਹੜਾ ਬਾਈਕਾਟ ਕੀਤਾ ਗਿਆ ਸੀ, ਕੁਛ ਗੁਰਦੁਆਰੇ ਉਹ ਬਾਈਕਾਟ ਨੂੰ ਡਿਫਾਈ ਕਰ ਰਹੇ ਨੇ। ਆਈ ਮੀਨ ਜਦੋਂ ਹੁਣ ਇਸ ਤਰ੍ਹਾਂ ਦਾ ਬਚਕਾਨਾ ਰਵੱਈਆ ਉਹਨਾਂ ਨੂੰ ਇਖਤਿਆਰ ਕਰਨਾ ਪੈ ਗਿਆ ਆਪਣੀ ਸਕਿੱਲ ਸੇਵ ਕਰਨ ਦੇ ਲਈ, ਇਹ ਆਪਣੇ ਆਪ ਦੇ ਵਿੱਚ ਹੁਣ ਐਵੀਡੈਂਸ ਬਣ ਗਿਆ ਕਿ ਦੇ ਹੈਵ ਲਾਸਟ ਦ ਗਰਾਊਂਡ, ਦੇ ਹੈਵ ਲਾਸਟ ਦ ਕ੍ਰੈਡੀਬਿਲਿਟੀ। ਸਿੱਖਾਂ ਨੇ ਉਹਨਾਂ ਨੂੰ ਬੜਾ ਸਟਰਨ ਮੈਸੇਜ ਦਿੱਤਾ, ਬੜਾ ਸਟਰਨ ਫੈਸਲਾ ਕੀਤਾ ਉਹਨਾਂ ਦੇ ਸੰਬੰਧ ਦੇ ਵਿੱਚ। ਇਹ ਫੈਸਲਾ ਜਿਹੜਾ ਜਾਂ ਫਿਰ ਇਹ ਫੈਸਲੇ ਦੀ ਆਊਟਕਮ ਆ ਜਿਹੜੀ ਇਟਸ ਗੋਇੰ ਟੂ ਗੋ ਲੌਂਗ ਵੇ ਦਾ ਮਤਲਬ ਜਿਹੜਾ ਅਸੀਂ 1984 ਤੋਂ ਸੰਘਰਸ਼ ਕਰ ਰਹੇ ਹਾਂ, ਹੁਣ ਹਰ ਮੁਲਕ ਦੇ ਵਿੱਚ ਸੰਘਰਸ਼ ਕਰਨ ਦਾ ਜਿਹੜਾ ਢੰਗ ਤਰੀਕਾ ਉਹ ਵੱਖਰਾ ਹੈ। ਸੋ ਕੈਨੇਡਾ ਦੇ ਵਿੱਚ ਉਹ ਜਿਹੜਾ ਖਾਲਿਸਤਾਨ ਦੀ ਮੂਵਮੈਂਟ ਆ ਉਹਨੂੰ ਜਦੋਂ ਤੁਸੀਂ ਪੀਸਫੁਲੀ ਕਰਦੇ ਹੋ ਤਾਂ ਫਿਰ ਇਹਨਾਂ ਕੋਲੇ ਕੋਈ ਚਾਰਾ ਨਹੀਂ ਚੱਲਿਆ ਇਹਨਾਂ ਨੂੰ ਬਦਨਾਮ ਕਰਨ ਲਈ। ਕਦੇ IS ਨਾਲ ਜੋੜ ਦਿੰਦੇ ਆ, ਕਦੇ ਅੱਤਵਾਦੀ ਕਾਰਵਾਈ ਨਹੀਂ ਜੋੜ ਦਿੰਦੇ ਆ। ਕਿਸੇ ਨੇ ਜੇ ਕਿਸੇ ਪਿੰਡ ਦੇ ਵਿੱਚ 150 ਰੁਪਏ ਡਾਲਰ ਭੇਜੇ ਵੀ ਹੋਣਗੇ ਕੋਈ ਨਾਲੀਆਂ ਨੋਲੀਆਂ ਬਣਾਉਣ ਦੀ ਖਾਤਰ, ਉਹਨੂੰ ਹੁਣ ਅੱਤਵਾਦ ਨਾਲ ਜੋੜ ਕੇ ਇਹ ਕਹਿਣ ਦੀ ਕੋਸ਼ਿਸ਼ ਕਰਦੇ ਲਓ ਜੀ ਇੱਥੋਂ ਪੈਸੇ ਭੇਜਦੇ ਆ। ਸੋ ਇਸ ਤਰ੍ਹਾਂ ਦੇ ਹੱਥ ਕੰਡੇ ਜਿਹੜੇ ਆ ਉਹ ਵਰਤਣੇ ਇਹਨਾਂ ਨੇ ਸ਼ੁਰੂ ਕੀਤੇ ਆ ਤੇ ਮੈਨੂੰ ਲੱਗਦਾ ਕਿ ਇਹ ਵੀ ਉਹਨਾਂ ਦੀ ਐਵੀਨਿਊ ਹੈ ਜਿਹੜੀ ਇਹ ਬਹੁਤ ਜਲਦੀ ਐਗਜ਼ਾਸਟ ਹੋ ਜਾਏਗੀ ਤੇ ਖਾਲਸਾ ਪੰਥ ਦੀ ਜਿਹੜੀ ਗੱਲ ਹੈ ਉਹ ਸਰਕਾਰੀ ਦਰਬਾਰੇ ਬਾਖੂਬੀ ਨਾਲ ਹੋਣੀ ਸ਼ੁਰੂ ਹੋ ਜਾਏਗੀ। ਜੀ ਹੰਸਰਾਜ ਸਾਹਿਬ, ਜਿਵੇਂ ਤੁਸੀਂ ਇੰਟਰਫੀਅਰੈਂਸ ਦੀ ਗੱਲ ਕੀਤੀ ਹੈ ਜਿਹਦੇ ਖਿਲਾਫ ਤੁਸੀਂ ਸਰਕਾਰ ਕੋਲ, ਕੈਨੇਡੀਅਨ ਗਵਰਨਮੈਂਟ ਕੋਲ ਪ੍ਰੋਟੈਸਟ ਵੀ ਕੀਤਾ ਹੈ, ਤੇ ਇਹ ਜਿਹੜੀ ਇੰਟਰਫੀਅਰੈਂਸ ਹੈਗੀ ਹੈ
ਜੇ ਇਹ ਪੁੱਛਣਾ ਹੋਵੇ ਵੀ ਇਹ ਇੰਟਰਫੀਰੈਂਸ ਇਕੱਲੀ ਗੁਰਦੁਆਰਾ ਸਾਹਿਬਾਨਾਂ ਤੱਕ ਸੀਮਿਤ ਹੈ ਜਾਂ ਹੋਰ ਵੀ ਜਿਹੜੇ ਐਵਨਿਊਜ਼ ਹੈਗੇ ਆ, ਭਾਵੇਂ ਉਹ ਸਰਕਾਰੀ ਦਰਬਾਰੇ ਹੋਵੇ ਜਾਂ ਕਿਸੇ ਹੋਰ ਫੀਲਡ ਦੇ ਵਿੱਚ ਵੀ ਜਿਹੜੀ ਇੰਡੀਅਨ ਇੰਟਰਫੀਰੈਂਸ ਹੈਗੀ ਹੈ ਉਹ ਕੈਨੇਡਾ ਦੇ ਵਿੱਚ ਖਾਸ ਤੌਰ 'ਤੇ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ? ਦੇਖੋ, ਜਿਹੜੇ ਸਾਡੇ ਗੁਰਦੁਆਰੇ ਨੇ ਇਹ ਇਹੋ ਜਿਹੇ ਅਦਾਰੇ ਆ, ਇਹ ਸੌਫਟ ਟਾਰਗੇਟ ਆ। ਇਹਨਾਂ ਦੇ ਵਿੱਚ ਅੰਦਰ ਵੜਨਾ, ਘੁਸਪੈਠ ਕਰਨੀ ਬੜੀ ਈਜ਼ੀ ਆ, ਕਿਉਂਕਿ ਇੱਥੇ ਕਿਸੇ ਨੂੰ ਪਾਬੰਦ ਨਹੀਂ ਕੀਤਾ ਜਾ ਸਕਦਾ। ਇਹ ਐਵਰੀਵਨ ਹੈਜ਼ ਐਨ ਓਪਨ ਐਕਸੈਸ। ਤੇ ਪਲੱਸ ਜਿਹੜੀ ਸੰਗਤ ਆ ਇਹ ਇਹਨਾਂ ਅਦਾਰਿਆਂ ਦੇ ਨਾਲ ਭਾਵਨਾਤਮਕ ਤੌਰ ਤੇ ਹਰ ਪ੍ਰਾਣੀ ਜੁੜਿਆ ਹੋਇਆ, ਰਿਗਾਰਡਲੈਸ ਵੀ ਕਿਹੋ ਜਿਹੀ ਖੁਦ ਸਿੱਖੀ ਪ੍ਰੈਕਟਿਸ ਕਰਦਾ, ਪਰ ਉਹ ਗੁਰਦੁਆਰਿਆਂ ਦੇ ਨਾਲ ਜੁੜਿਆ ਹੈ। ਇਸ ਕਰਕੇ ਗੁਰਦੁਆਰਿਆਂ ਨੂੰ ਤਾਂ ਉਹ ਹਮੇਸ਼ਾ ਆਪਣੇ ਟਾਰਗੇਟ ਤੇ ਰੱਖਦੇ ਆ। ਪਰ ਇਸ ਤੋਂ ਇਲਾਵਾ ਜਿੰਨਾ ਮੀਡੀਆ ਹੈ, ਕੁਝ ਬਿਜ਼ਨਸ ਅਦਾਰੇ ਨੇ, ਉਹਨਾਂ ਦੇ ਥਰੂ ਵੀ ਇਹ ਪੈਨੇਟ੍ਰੇਟ ਕਰ ਰਹੇ ਨੇ। ਖਾਸ ਕਰਕੇ ਜਿਹੜਾ ਮੀਡੀਆ ਹੈ, ਮੀਡੀਆ ਦੀ ਰਾਜਧਾਨੀ ਨੂੰ 85 ਤੱਕ ਜਾਂਦੀ ਆ ਬੈਕ, ਜਦੋਂ $10,000 ਇਹਨਾਂ ਨੇ ਦੇਣਾ ਸ਼ੁਰੂ ਕੀਤਾ ਸੀਗਾ ਕੈਸ਼ ਆਪਣੇ ਹੱਕ ਦੇ ਵਿੱਚ ਆਰਟੀਕਲ ਲੱਗੇ ਦੀ ਕਦਰ ਪੰਜਾਬੀ ਸਕੂਲਾਂ ਦੇ ਵਿੱਚ। ਇਹ ਗੱਲਾਂ ਜਿਹੜੀਆਂ ਜਗਜਾਰ ਹੋਈਆਂ, RCMP ਨੇ ਇੰਟਰਸੈਪਟ ਕੀਤੀਆਂ, RCMP ਨੇ ਇਹਨਾਂ ਨੂੰ ਨਜ਼ੈਕਟ ਲੈ ਕੇ ਆਂਦਾ। ਏਅਰ ਇੰਡੀਆ ਇਨਕੁਆਇਰੀ ਦੇ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ, ਵੀਡੀਓ ਤੇ ਪਈਆਂ ਇਹਨਾਂ ਨੇ। ਸਰ, ਤੁਹਾਡੀ ਆਵਾਜ਼ ਥੋੜੀ ਜਿਹੀ ਕੱਟ ਰਹੀ ਹੈ ਤੁਹਾਡੀ। ਹਾਂਜੀ, ਬੱਚਾ ਵੇਖ ਚੁੱਕਿਆ ਉਹਨਾਂ ਵੀਡੀਓਜ਼ ਨੂੰ। ਸੋ ਇਸ ਤਰ੍ਹਾਂ ਦੇ ਹੱਥ ਕੰਡੇ ਵਰਤਦੇ ਰਹਿੰਦੇ ਨੇ। ਪਰ ਯਸ਼ ਗੁਰਦੁਆਰਾ ਸਾਹਿਬਾਨ ਜਿਹੜੇ ਗੁਰਦੁਆਰੇ ਅਦਾਰੇ ਆ ਉਹ ਡੈਫੀਨੇਟਲੀ ਸਾਫਟ ਟਾਰਗੇਟ ਨੇ, ਈਜ਼ੀ ਟਾਰਗੇਟ ਨੇ ਇਹਨਾਂ ਦੀ ਖਾਤਰ। ਇਸੇ ਕਰਕੇ ਹੀ ਪਿਛਲਾ ਜਿਹੜਾ ਭਾਵੇਂ ਕਿ ਬਾਈਕਾਟ 1984 ਤੋਂ ਹੀ ਹੋਇਆ ਹੋਇਆ, ਕਦੇ ਵੀ ਇਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਇਨਵੀਟੇਸ਼ਨ ਨਹੀਂ ਮਿਲੀ ਹੁਣ ਤੱਕ। ਇਹ ਤੜਫਦੇ ਰਹਿੰਦੇ ਆ। ਇਹਨਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ, ਪਰ ਉਹ ਜਿਹੜਾ ਐਲਾਨ ਕਰਨ ਦੀ ਲੋੜ ਪਈ ਸੀ ਇਸੇ ਕਰਕੇ ਪਈ ਸੀ ਕਿਉਂਕਿ ਇਹ ਫੇਰ ਵੀ ਗੁਰਦੁਆਰਿਆਂ ਦੇ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਸੱਜੇ ਖੱਬੇ ਦੀ ਜਾ ਕੇ ਫੋਟੋ ਖਿੱਚ ਕੇ ਮੈਨੀਪੂਲੇਸ਼ਨ ਆ ਜਿਹੜੀ ਉਹ ਕਰਦੇ ਰਹੇ ਆ, ਉਹਨੂੰ ਬੰਦ ਕਰਨ ਦੀ ਗੱਲ ਇਹ ਕੀਤੀ ਗਈ ਸੀ। ਜੀ ਹੰਸਾ ਸਾਹਿਬ, ਜਿਵੇਂ ਤੁਸੀਂ ਮੀਡੀਆ ਦੇ ਹਵਾਲੇ ਨਾਲ ਗੱਲ ਕੀਤੀ ਹੈ ਜਾਂ ਓਵਰਆਲ ਅਸੀਂ ਇਹ ਸਾਰੇ ਪ੍ਰੋਪੇਗੈਂਡੇ ਨੂੰ ਦੇਖਦੇ ਹਾਂ ਤਾਂ ਕਈ ਵਾਰ ਜਿਹੜੀ ਸਾਡੀ ਆਪਣੀ ਕੌਮ ਦੇ ਵਿੱਚੋਂ ਵੀ ਬੰਦੇ ਹੈਗੇ ਆ ਉਹ ਇਸ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੇ ਆ। ਸੋ ਜੇ ਅੱਜ ਯੂਥ ਦੀ ਗੱਲ ਕਰਨੀ ਹੋਵੇ ਜਿਨ੍ਹਾਂ ਦਾ ਜਨਮ 1984 ਤੋਂ ਬਾਅਦ ਦੇ ਵਿੱਚ ਹੋਇਆ, ਜਿਹੜਾ ਅੱਜ ਦਾ ਯੂਥ ਹੈਗਾ ਖਾਸ ਤੌਰ 'ਤੇ ਜਿਨ੍ਹਾਂ ਦਾ ਜਨਮ ਅਤੇ ਜਿਨ੍ਹਾਂ ਦੀ ਪਰਵਰਿਸ਼ ਇੱਥੋਂ ਦੇ ਮਾਹੌਲ 'ਚ ਹੋਈ ਹੈ, ਇੱਥੇ ਦੇ ਸਿਸਟਮ ਦੇ ਵਿੱਚ ਹੋਈ ਹੈ, ਤਾਂ ਕੀ ਸਮਝਦੇ ਹੋ ਕਿ ਜਿਹੜਾ ਕੈਨੇਡਾ ਦਾ ਸਿੱਖ ਯੂਥ ਹੈਗਾ ਉਹ ਇਸ ਵਕਤ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਕੀ ਵਿਚਾਰ ਨੇ, ਉਹ ਕੀ ਮਹਿਸੂਸ ਕਰਦੇ ਨੇ ਜਾਂ ਆਪਣੇ ਆਪ ਨੂੰ ਉਹ ਕਿੱਧਰ ਨੂੰ ਇਨਕਲਾਈਨਡ ਹੋਇਆ ਮਹਿਸੂਸ ਕਰਦੇ ਨੇ? ਜਿਹੜੀਆਂ ਸਿੱਖ ਭਾਵਨਾਵਾਂ ਹੈਗੀਆਂ ਨੇ ਜਾਂ ਸਿੱਖ ਸੋਚ ਹੈਗੀ ਹੈ ਉੱਧਰ ਨੂੰ ਉਹਨਾਂ ਦਾ ਰੁਝਾਨ ਕਿੰਨਾ ਕੁ ਨਜ਼ਰ ਆਉਂਦਾ? ਦੇਖੋ, ਜਿਹੜਾ ਸਾਡਾ ਯੂਥ ਆ, ਇੱਕ ਤਾਂ ਵੈਸੇ ਤਾਂ ਕੁਦਰਤੀ ਤੌਰ ਤੇ ਆ ਕਿ ਇਹ ਉਮਰ ਇਹੋ ਜਿਹੀ ਹੁੰਦੀ ਹੈ, ਇਹਦੇ ਵਿੱਚ ਬੰਦਾ ਜਿਹੜਾ ਹੈ ਉਹ ਬਹੁਤ ਚਲੰਤ ਕਾਰਵਾਈਆਂ ਕਰਦਾ। ਪਰ ਜਿਹੜਾ ਸਾਡਾ ਸਿੱਖ ਯੂਥ ਆ, ਖਾਸ ਕਰਕੇ ਕੈਨੇਡਾ ਦਾ, ਜਿਹੜਾ ਮੈਂ ਨੋਟਿਸ ਕੀਤਾ ਕਿ ਉਹ ਹਮੇਸ਼ਾ ਕੀਨ ਰਹਿੰਦਾ ਜਿਹੜੀ ਇਨਫੋਰਮੇਸ਼ਨ ਹੈ ਹਾਸਿਲ ਕਰਨ ਦੇ ਵਿੱਚ। ਸੋ ਜੇ ਮੈਂ ਇਹ ਕਹਿ ਦੇਵਾਂ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਜੇ ਸਭ ਤੋਂ ਵੱਧ ਫੈਨ ਨੇ, ਉਹ ਉਹੀ ਯੂਥ ਆ ਜਿਹੜੇ ਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਪੈਦਾ ਹੋਏ ਆ। ਇਹ ਉਹਨਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਸ਼ਖਸੀਅਤ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਉਹ ਕਿਉਂਕਿ ਉਹਨਾਂ ਦੇ ਬਾਰੇ ਉਹ ਸੁਣਦੇ ਨੇ, ਉਹਨਾਂ ਦੇ ਬਾਰੇ ਉਹ ਪੜ੍ਹਦੇ ਨੇ, ਉਹਨਾਂ ਦੇ ਬਾਰੇ ਉਹਨਾਂ ਦੇ ਭਾਸ਼ਣਾਂ ਦੇ ਜਿਹੜੇ ਛੋਟੇ ਛੋਟੇ ਪੀਸਿਸ ਨੇ ਉਹ, ਕਿਉਂਕਿ ਇਹ ਯੂਥ ਦੇ ਵਿੱਚ ਇੰਨੀ ਟੈਂਡੈਂਸੀ ਵੀ ਨਹੀਂ ਹੁੰਦੀ ਵੀ ਇਹ ਘੰਟੇ ਦਾ ਲੈਕਚਰ ਬੈਠ ਕੇ ਸੁਣ ਲੈਣ। ਸੋ ਇਹ ਛੋਟੇ ਛੋਟੇ ਬਿਟਸ ਐਂਡ ਪੀਸਿਸ ਜਦੋਂ ਦੇਖਦੇ ਨੇ ਬਹੁਤ ਪ੍ਰਭਾਵਿਤ ਕਰਦੇ ਨੇ। ਸੋ ਇਹ ਤਾਂ ਸਰਕਾਰ ਫੇਲ ਹੋ ਚੁੱਕੀ ਆ ਕਿ ਉਹਨਾਂ ਯੂਥ ਨੂੰ ਆਪਣੇ ਵੱਲ ਇਹ ਖਿੱਚ ਖੁੱਚ ਲਵੇ ਕਿਸੇ ਪਾਸੇ ਦੇ ਨਾਲ, ਭੰਗੜੇ ਗਿੱਧੇ ਦਾ ਲਾਲਚ ਲੂਚ ਦੇ ਕੇ। ਸਾਡੇ ਯੂਥ ਦਾ ਜੇ ਭੰਗੜਾ ਵੀ ਪਾਉਂਦੇ ਆ ਉਹਦੇ ਵਿੱਚ ਵੀ ਉਹ ਸ਼ਹੀਦਾਂ ਦੀ ਗੱਲ ਕਰ ਜਾਂਦੇ ਆ। ਸੋ ਇਸ ਤਰ੍ਹਾਂ ਦਾ ਆਲਮ ਸਾਡੇ ਯੂਥ ਦਾ ਬਣਿਆ ਹੋਇਆ, ਜਿਹੜਾ ਕਿ ਮੈਨੂੰ ਲੱਗਦਾ ਕਿ ਆਉਣ ਵਾਲੇ ਭਵਿੱਖ ਦੇ ਵਿੱਚ, ਖਾਸ ਕਰਕੇ ਕੈਨੇਡਾ ਦੇ ਵਿੱਚ ਹੁਣ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਆਏ ਨੇ, ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਜਿਹੜੇ ਬਹੁਤਾਤ ਸਟੂਡੈਂਟ ਨੇ ਉਹ ਦਸਤਾਰਧਾਰੀ ਆ। ਇਹ ਗੱਲ ਨੋਟਿਸ ਕਰਨ ਵਾਲੀ ਆ। ਇਹ 1 ਸਵਾ ਲੱਖ ਤੋਂ ਵੱਧ ਦਾ
ਅੰਟਾਰੀਓ ਦੇ ਵਿੱਚ ਹੀ ਆ ਗਿਆ ਯੂਸ। ਸੋ ਇਸ ਕਰਕੇ ਸਾਡੇ ਜਿਹੜੇ ਵੱਡੇ ਵੱਡੇ ਗੁਰਦੁਆਰਾ ਸਾਹਿਬਾਨ ਅਦਾਰੇ ਨੇ ਉਹਨਾਂ ਨੂੰ ਸੰਭਾਲਣ ਵਾਲੇ ਵਾਰਸ ਆ ਜਿਹੜੇ ਉਹ ਆ ਗਏ ਨੇ, ਜਿਹੜੇ ਕਿ ਉਸ ਵਿਰਸੇ ਦੇ ਵਿੱਚੋਂ ਉੱਥੇ ਜੰਮ ਪਲ ਕੇ ਵੱਡੇ ਹੋ ਕੇ ਆਏ ਨੇ। ਇਹ ਗੁਰੂ ਪਾਤਸ਼ਾਹ ਨੂੰ ਇਹ ਖੇਡ ਉਹਦੀ ਆ, ਕਿਉਂਕਿ ਸਾਨੂੰ ਨਹੀਂ ਪਤਾ ਲੱਗਦਾ ਹੁੰਦਾ ਵੀ ਇਹ ਉਹ ਕਿਸ ਤਰ੍ਹਾਂ ਖੇਡ ਰਿਹਾ, ਕਿਉਂਕਿ ਇਸ ਸਰਜ਼ਮੀਂ ਦੇ ਉੱਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੀ ਨਹੀਂ ਬਲਕਿ ਖਾਲਸਾ ਪੰਥ ਨੇ ਇੱਥੋਂ ਤਾਂ ਸਾਰੀ ਦੁਨੀਆ ਦੀ ਜਿਹੜੀ ਜ਼ੁਲਫ ਆ ਉਹ ਸਵਾਰਨੀ ਹੈ। ਇਸ ਕਰਕੇ ਇੱਥੇ ਇਹ ਜਿਹੜੀ ਖਾਲਸਾ ਪੰਥ ਦੀ ਮੁਹਿੰਮ ਆ ਇਹ ਆਪਣੇ ਆਪ ਦੇ ਵਿੱਚ ਯੂਥ ਪੱਖੋਂ ਵੀ ਕਾਫੀ ਸਟਰੋਂਗਰ ਹੋ ਰਹੀ ਹੈ ਜੀ। ਸੋ ਹੰਸਰਾਜ ਸਾਹਿਬ, ਇਵੈਂਚੁਅਲੀ ਜੇ ਸਾਡਾ ਜਿਹੜਾ ਸਮਾਂ ਹੈਗਾ ਉਹ ਅੰਤ ਦੇ ਵੱਲ ਨੂੰ ਜਾ ਰਿਹਾ ਹੈ, ਸੋ ਇਹਦੇ ਵਿੱਚ ਜਿਹੜੀ ਅਸੀਂ ਅੱਜ ਗੱਲਬਾਤ ਕੀਤੀ ਹੈ 1984 ਨੂੰ ਜੈਨੋਸਾਈਡ ਰੈਕੋਗਨਾਈਜ਼ ਕਰਨ ਦਾ ਮੂਵ ਹੋਵੇ ਜਾਂ ਓਵਰਆਲ ਜਦੋਂ ਅਸੀਂ ਦੇਖਦੇ ਹਾਂ ਆਜ਼ਾਦੀ ਦੀ ਜਿਹੜੀ ਲਹਿਰ ਹੈਗੀ ਹੈ, ਹੁਣ ਉਹ ਯੂਥ ਦੀ ਅਸੀਂ ਗੱਲ ਕੀਤੀ ਹੈ, ਸੋ ਓਵਰਆਲ ਸੰਦੇਸ਼ ਕੀ ਦੇਣਾ ਚਾਹੋਗੇ ਇਸ ਮੌਕੇ 'ਤੇ ਇਸ ਸਾਰੀ ਗੱਲਬਾਤ ਦੇ ਸੰਦਰਭ ਦੇ ਵਿੱਚ, ਜਿਹਨੂੰ ਗੱਲ ਨੂੰ ਅੱਗੇ ਤੋਰਨਾ ਤਾਂ ਕੀ ਕੀਤਾ ਜਾ ਸਕਦਾ ਹੈ, ਕਿੰਨਾਂ ਗੱਲਾਂ ਤੋਂ ਬਚਿਆ ਜਾ ਸਕਦਾ ਹੈ, ਸੁਝਾਅ ਸੁਜੈਸ਼ਨਸ ਤੇ ਨਾਲ ਹੋਰ ਤੁਸੀਂ ਕੀ ਕਹਿਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ ਇਸ ਮੌਕੇ 'ਤੇ? ਤੁਸੀਂ ਆਪਣੀ ਓਪਨਿੰਗ ਸਟੇਟਮੈਂਟ ਦੇ ਵਿੱਚ 6 ਜੂਨ ਦੀ ਗੱਲ ਕੀਤੀ ਸੀ। 6 ਜੂਨ ਪੰਜਾਬ ਦੇ ਵਿੱਚ ਹੋ ਚੁੱਕੀ ਆ ਤੇ ਪੰਜਾਬ ਦੇ ਵਿੱਚ ਅਫਕੋਰਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਮੁੱਚੀ ਸੰਗਤ ਨੇ ਇਕੱਤਰ ਹੋਣਾ ਹੈ। ਕਿਸੇ ਨੇ ਉੱਥੇ ਸਰੀਰਕ ਤੌਰ ਤੇ ਇਕੱਤਰ ਹੋਣਾ ਹੈ, ਕਿਸੇ ਨੇ ਉੱਥੇ ਭਾਵਨਾਤਮਕ ਤੌਰ ਤੇ ਸਪਿਰਚੁਅਲੀ ਇਕੱਤਰ ਹੋਣਾ ਹੈ। ਅਸੀਂ ਸਾਰਿਆਂ ਨੇ ਜੁੜਨਾ। ਤਕਰੀਬਨ ਹੁਣ ਦਾ ਜਿਹੜਾ ਸਮਾਂ ਹੈ ਉਹੀ ਸਮਾਂ ਹੋਏਗਾ ਜਦੋਂ ਮਾਰਚ ਆ ਜਿਹੜੇ ਉਹ 4 ਸਵੇਰੇ ਚੱਲ ਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਵੱਲ ਨੂੰ ਪਹੁੰਚਣਗੇ। ਹੁਣ ਇਹ ਜਿਹੜਾ ਅਕਾਲ ਤਖਤ ਸਾਹਿਬ ਤੇ ਪਹੁੰਚਣਾ, ਉਧਰੋਂ ਅਸੀਂ ਬਰਗਾੜੀ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਸਿੱਖ ਕੌਮ ਦੇ ਜਿਹੜੇ ਰੂਹੇ ਰਵਾ ਨੇ ਭਾਈ ਜਗਤਾਰ ਸਿੰਘ ਹਵਾਰਾ, ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਨਾਲ ਭਾਈ ਬਲਜੀਤ ਸਿੰਘ ਦਾਦੂਵਾਲ, ਇਹਨਾਂ ਵੱਲੋਂ ਜਿਹੜਾ ਉੱਥੇ ਇੱਕ ਧਰਨਾ ਦਿੱਤਾ ਗਿਆ, ਇਹ ਸਾਰਾ ਜਿਹੜੀ ਕੰਬੀਨੇਸ਼ਨ ਆ ਇਹ ਕੌਮ ਦੇ ਜਜ਼ਬਾਤਾਂ ਦਾ ਇੱਕ ਗੁਲਦਸਤਾ ਗੁੰਦਿਆ ਗਿਆ। ਇਹਦੇ ਵਿੱਚ ਸਾਰੀਆਂ ਆਰਗੇਨਾਈਜੇਸ਼ਨਸ ਦਾ ਜਿਹੜੀਆਂ ਉਹ ਸ਼ਾਮਲ ਨੇ, ਸਾਰੀਆਂ ਜਥੇਬੰਦੀਆਂ ਸ਼ਾਮਲ ਨੇ, ਕਿਉਂਕਿ ਇੱਥੇ ਆ ਕੇ ਉਹ ਜਿਹੜੀਆਂ ਮਿਸਲਾਂ ਵਾਲਾ ਇਤਿਹਾਸ ਦੁਹਰਾਇਆ ਜਾ ਰਿਹਾ ਕਿ ਮਿਸਲਾਂ ਆਪਸ ਵਿੱਚ ਕਿੰਨੀਆਂ ਮਰਜ਼ੀ ਇੱਕ ਦੂਜੇ ਦੇ ਨਾਲ ਤੜਫੜ ਕਰਦੀਆਂ, ਹੁਣ ਜਦੋਂ ਪੰਥਕ ਮਾਮਲਾ ਆ ਜਾਂਦਾ ਤਾਂ ਸਾਰੀਆਂ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਨੇ। ਤੇ ਇਹ ਸਾਰਾ ਕੁਛ ਉੱਥੇ ਹੁਣ ਸਾਰਾ ਖਾਲਸਾ ਪੰਥ ਇਕੱਠਾ ਹੋ ਗਿਆ ਤੇ ਖਾਲਸਾ ਪੰਥ ਇਕੱਠਾ ਹੋ ਕੇ ਅੱਜ ਅਕਾਲ ਤਖਤ ਸਾਹਿਬ ਤੇ ਸ਼ਹੀਦਾਂ ਨੂੰ ਨਤਮਸਤਕ ਵੀ ਹੋਏਗਾ। ਉਸ ਤੋਂ ਬਾਅਦ ਉਧਰ ਧਿਆਨ ਸਿੰਘ ਮੰਡ ਹੋਰੀ ਜਿਹੜਾ ਅਫੀਸ਼ੀਅਲ ਆਪਣਾ ਐਲਾਨ ਹੈ ਜੋ ਕੌਮ ਦੇ ਨਾਲ ਸੰਦੇਸ਼ ਹੈ ਉਹਨੂੰ ਬਰਗਾੜੀ ਤੋਂ ਪੜ੍ਹਨਗੇ। ਸੋ ਇਹ ਸਾਰੀ ਲੜੀ ਹੈ ਜਿਹੜੀ ਇਹ ਆਪਣੇ ਆਪ ਦੇ ਵਿੱਚ ਦੁਨੀਆ ਨੂੰ ਖਾਲਸਾ ਪੰਥ ਦੀ ਜਿਹੜੀ ਸਟਰੈਂਥ ਹੈ, ਖਾਲਸਾ ਪੰਥ ਦੀ ਜਿਹੜੀ ਸਟ੍ਰੈਟਜੀ ਹੈ, ਖਾਲਸਾ ਪੰਥ ਦੀ ਜਿਹੜੀ ਇੰਟੈਲੈਕਟ ਹੈ ਉਹਨੂੰ ਪ੍ਰਦਰਸ਼ਿਤ ਕਰੇਗੀ ਅੱਜ। ਤੇ ਜਿੱਥੇ ਆਪਾਂ ਸ਼ਹੀਦਾਂ ਨੂੰ ਅੱਜ ਸ਼ਰਧਾਂਜਲੀਆਂ ਦੇਣੀਆਂ ਹੀ ਨੇ ਤੇ ਦੇ ਵੀ ਰਹੇ ਆ, ਉੱਥੇ ਆਪਾਂ ਨਾਲ ਇਹ ਵੀ ਕਰਨਾ ਹੈ ਕਿ ਅਗਰ ਅਕਾਲ ਤਖਤ ਸਾਹਿਬ ਤੋਂ ਹੁਣ ਇਹ ਮੋਰਚਾ ਲੱਗਿਆ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਜਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਾਂ ਕੁਝ ਬੰਦੀ ਸਿੰਘਾਂ ਨੂੰ ਪੰਜਾਬ ਤੋਂ ਬਾਹਰ, ਕਿਉਂਕਿ ਜੇ ਉਹਨਾਂ ਦੇ ਉੱਤੇ ਦੋਸ਼ ਲੱਗਿਆ ਵੀ ਉਹਨਾਂ ਨੇ ਕੋਈ ਪੰਜਾਬ 'ਚ ਗਲਤੀ ਕੀਤੀ ਆ, ਸਜ਼ਾ ਇਹਦੇ ਕਰਕੇ ਹੋਈ ਆ, ਤਾਂ ਫਿਰ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਵਾਸਤੇ ਇਹ ਕੁਝ ਮੰਗਾਂ ਲੈ ਕੇ ਇਹ ਜਿਹੜਾ ਮੋਰਚਾ ਲੱਗਿਆ ਹੋਇਆ ਸਾਰਾ ਪੰਥ ਆਪੋ ਆਪਣੇ ਜਿਹੜੀਆਂ ਫੈਕਸ਼ਨਲ ਆਇਡੈਂਟੀਟੀਜ਼ ਨੇ ਉਹਨਾਂ ਨੂੰ ਬਰਕਰਾਰ ਰੱਖਦੇ ਹੋਏ ਸਾਰੇ ਇਕੱਠੇ ਹੋ ਕੇ ਇਸ ਮੋਰਚੇ ਨੂੰ ਆਪਾਂ ਸਫਲ ਕਰੀਏ, ਕਿਉਂਕਿ ਮੋਰਚੇ ਹੀ ਹਨ ਕੌਮ ਦਾ ਇਤਿਹਾਸ। ਮੋਰਚਿਆਂ ਦੇ ਵਿੱਚੋਂ ਹੀ ਪ੍ਰਾਪਤੀਆਂ ਕੌਮ ਨੇ ਕਰਨੀਆਂ ਹੁੰਦੀਆਂ। ਮੈਨੂੰ ਪੂਰਨ ਆਸ ਹੈ ਕਿ ਅਸੀਂ ਜਿੱਥੇ ਸ਼ਹੀਦਾਂ ਨੂੰ ਨਤਮਸਤਕ ਹੋਵਾਂਗੇ ਅੱਜ, ਇਸ ਦੇ ਨਾਲ ਇਹ ਸ਼ਾਂਤਮਈ ਢੰਗ ਨਾਲ ਹੋਏਗਾ, ਕਿਉਂਕਿ ਹਮੇਸ਼ਾ ਕੋਈ ਨਾ ਕੋਈ ਸ਼ਰਾਰਤੀ ਲੋਕ ਹੁੰਦੇ ਨੇ ਉੱਥੇ ਸ਼੍ਰੋਮਣੀ ਕਮੇਟੀ ਦੇ ਵਿੱਚ ਪਾੜੇ ਹੋਏ ਜਿਹੜੇ ਕਿ ਸਰਕਾਰ ਦੇ ਕਰਿੰਦੇ ਹੁੰਦੇ ਆ, ਉਹ ਕੋਈ ਨਾ ਕੋਈ ਫਲੂਹਾ
ਸਿੱਖਣ ਦੀ ਕੋਸ਼ਿਸ਼ ਕਰਦੇ ਆ। ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਹਰ ਪ੍ਰਾਣੀ ਨੂੰ ਜਿਹੜਾ ਕਿ ਉੱਥੇ ਸ਼ਹੀਦਾਂ ਨੂੰ ਨਤਮਸਤਕ ਹੋਏ, ਉਹਨੂੰ ਇੰਨੀ ਕੁ ਤੌਫੀਕ ਬਖਸ਼ੀ ਕਿ ਉਹਦਾ ਬਰਦਾਸ਼ਤ ਦਾ ਮਾਦਾ ਵੀ ਵੱਧ ਜਾਵੇ, ਉਹਦੀ ਬੁੱਧੀ ਵੀ ਉੱਚੀ ਹੋ ਜਾਵੇ, ਤੇ ਉਹਦੀ ਉਹਦਾ ਜਿਹੜਾ ਹੰਕਾਰ ਆ ਉਹ ਧਰਤੀ ਤੇ ਵਿਛ ਜਾਵੇ, ਤਾਂ ਕਿ ਅੱਜ ਸ਼ਹੀਦਾਂ ਦਾ ਸਤਿਕਾਰ ਹੋ ਸਕੇ ਤੇ ਫਿਰ ਅਸੀਂ ਉਸ ਮੋਰਚੇ ਵੱਲ ਡਟ ਕੇ ਖਾਲਸਾ ਪੰਥ ਦਾ ਜਿਹੜਾ ਮੋਰਚਾ ਹੈ ਉਹਨੂੰ ਸਫਲ ਕਰ ਸਕੀਏ। ਜੀ ਹੰਸਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਇਸ ਅੱਜ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸ਼ੋਅ ਦੇ ਵਿੱਚ ਅੱਜ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।